ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੁਣੇ-ਹੁਣੇ ਅਨਾਉਂਸ ਕੀਤਾ ਹੈ ਵਾਈਟ ਹਾਊਸ ਨੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਆ ਵੀ ਇਜ਼ਰਾਈਲ ਤੇ ਹਮਾਸ ਦੋਨਾਂ ਨੇ ਜਿਹੜੀ ਪੀਸ ਡੀਲ ਆ, ਗਾਜ਼ਾ ਪੀਸ ਡੀਲ ਆ, ਉਹਦੇ ਉੱਤੇ ਸਾਈਨ ਕਰ ਲਏ ਹੈਗੇ ਆ। ਇਹ ਟਰੰਪ ਉਹਨਾਂ ਨੇ ਆਪਣੇ ਜਿਹੜਾ ਸੋਸ਼ਲ ਮੀਡੀਆ ਉਹਨਾਂ ਦਾ ਟਰੂਥ ਸੋਸ਼ਲ ਆ, ਉਹਦੇ ਉੱਤੇ ਦੱਸਿਆ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਵੀ ਇਹ ਕਿਹਾ ਵੀ ਐਗਰੀਮੈਂਟ ਗ੍ਰੇਟ ਡੇ ਆ ਫॉर ਇਜ਼ਰਾਈਲ ਤੇ ਉਹ ਕਹਿੰਦੇ ਵੀ ਗਵਰਨਮੈਂਟ ਨੂੰ ਮੈਂ ਕਨਵੀਨ ਕਰੂੰਗਾ ਵੀਰਵਾਰ ਨੂੰ ਤਾਂ ਕਿ ਅਪਰੂਵ ਕੀਤਾ ਜਾ ਸਕੇ। ਹਮਾਸ ਨੇ ਕਨਫਰਮ ਕੀਤਾ ਹੈ ਡੀਲ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਕੰਟਰੀਜ਼ ਇਨਵੋਲਵ ਹੋਈਆਂ ਸਾਡੇ ਨਾਲ ਉਹਨਾਂ ਦਾ ਵੀ ਜਿਹੜਾ ਬਹੁਤ-ਬਹੁਤ ਧੰਨਵਾਦ ਹੈਗਾ ਆ। ਲਗਭਗ 2 ਸਾਲ ਹੋ ਚੁੱਕੇ ਆ। ਅਕਤੂਬਰ 7, 2023 ਨੂੰ ਹਮਾਸ ਵਾਲਿਆਂ ਨੇ ਅਟੈਕ ਕੀਤਾ ਸੀ ਇਜ਼ਰਾਈਲ 'ਚ। ਉਸ ਤੋਂ ਲੈ ਕੇ ਹੁਣ ਤੱਕ ਅੱਜ ਅਕਤੂਬਰ 10 ਅਕਤੂਬਰ 8 ਹੋ ਗਈ ਆ ਤੇ ਹਜ਼ਾਰਾਂ ਹੀ ਲੋਕਾਂ ਦੀਆਂ ਮੌਤਾਂ ਹੋਈਆਂ। ਪਾਲਸਤੀਨੀਅਨ 67,183 ਮਾਰੇ ਜਾ ਚੁੱਕੇ ਆ, ਜਿਨ੍ਹਾਂ ਚੋਂ 20,179 ਬੱਚੇ ਆ। ਇਹ ਹਮਾਸ ਰਨ ਹੈਲਥ ਮਿਨਿਸਟਰੀ ਦੱਸ ਰਹੀ ਆ। ਇਸ ਤੋਂ ਬਿਨਾਂ 1200 ਦੇ ਕਰੀਬ ਜਿਹੜੇ ਆ ਇਜ਼ਰਾਈਲ ਦੇ ਲੋਕ ਜਿਹੜੇ ਆ ਮਾਰੇ ਗਏ ਸੀਗੇ। ਯੂਐਨ ਦੇ ਸੈਕਟਰੀ ਜਨਰਲ ਜੋ ਹੈਗੇ ਆ ਐਂਟੋਨੀਓ ਗੁਟਰਸ ਉਹਨਾਂ ਨੇ ਇਹ ਕਿਹਾ ਵੀ ਜੋ ਹੁਣ ਡੀਲ ਬਣੀ ਹੈਗੀ ਆ ਉਹਨਾਂ ਨੂੰ ਦੋਨਾਂ ਹੀ ਮੁਲਕਾਂ ਨੂੰ ਅਵੇ ਕਰਨਾ ਚਾਹੀਦਾ ਹੈਗਾ ਆ। ਸੋ ਤਾਂ ਕਿ ਜਿਹੜਾ ਆ ਇਹ ਕਤਲੋਗਾਰਤ ਚੱਲ ਰਹੀ ਆ ਉਹ ਬੰਦ ਹੋਵੇ। ਸੋ ਇੱਕ ਵਧੀਆ ਨਿਊਜ਼ ਆਈ ਆ। ਸੋ ਕਿੰਨਾ ਕੁ ਇਹ ਸਕਸੈਸਫੁਲ ਹੁੰਦੀ ਆ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਸੈਨੇਟਰ ਕ੍ਰਿਸ ਕੂਨਜ਼ ਡੈਮੋਕ੍ਰੇਟ ਡੈਲਵੇਅਰ ਤੋਂ ਆ। ਉਹਨਾਂ ਨੇ ਇਹ ਕਿਹਾ ਆ ਵੀ ਇਹ ਐਨਕਰੇਜਿੰਗ ਆ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਆ ਤੇ ਕਹਿੰਦੇ ਵੀ ਆਈ ਹੋਪ ਦੈਟ ਇਟ ਹੋਲਡਸ।